ਕਿ ਹੁਣ UN ਸਿਕਿਉਰਿਟੀ ਕੌਂਸਲ ਦੇ ਵਿੱਚ ਇਹਨਾਂ ਦਾ ਐਂਬੈਸਡਰ ਜਿਹੜਾ ਹੈ ਉਹ ਤਾਲਿਬਾਨ ਦੀ ਐਡਵੋਕੇਸੀ ਕਰ ਰਿਹਾ, ਤਾਲਿਬਾਨ ਰਜੀਮ ਦੀ। ਹੁਣ UN ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜਾ ਅਦਰਵਾਈਜ਼ ਦਹਿਸ਼ਤਗਰਦ ਜਿਹੜਾ ਇਸ ਚੀਕ ਪੁਕਾਰ ਇਹਨਾਂ ਦੀ ਰਹਿੰਦੀ ਹੈ ਔਰ ਜਿਹਨੂੰ ਤਾਲਿਬਾਨ ਰਜੀਮ ਹਮਾਇਤ ਕਰ ਰਿਹਾ, ਤੇ ਇਹ ਇੰਡੀਆ ਦੇ ਐਂਬੈਸਡਰ ਜਿਹੜਾ ਉੱਥੇ UN ਸਿਕਿਉਰਿਟੀ ਕੌਂਸਲ 'ਚ ਕਹਿੰਦਾ ਕਿ ਇਹਨਾਂ ਦੀ ਤਾਲਿਬਾਨ ਰਜੀਮ ਦੇ ਨਾਲ ਪ੍ਰੈਗਮੈਟਿਕ ਐਨਗੇਜਮੈਂਟ ਕਰੋ। ਇਹ ਹੁਣ ਜਿਹੜੇ ਆਪਣੇ ਮੁਲਕ ਦੇ ਵਿੱਚ ਮੁਸਲਮਾਨਾਂ ਦਾ ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨ ਨੂੰ ਤੱਕ ਪਹੁੰਚ ਗਏ ਨੇ, ਉਹਨਾਂ ਦੀਆਂ ਯੂਨੀਵਰਸਿਟੀਆਂ ਉਹਨਾਂ ਤੋਂ ਖੋਹ ਰਹੇ ਨੇ 3 ਤਲਾਕ ਦੇ ਨਾਲ, ਔਰ ਜੋ ਵਰਸਟ ਫਾਰਮ ਦੇ ਵਿੱਚ ਇਸਲਾਮ ਦਾ ਨਾਮ ਵਰਤ ਕੇ ਅਫਗਾਨਿਸਤਾਨ ਦਾ ਜਿਹੜਾ ਤਾਲਿਬਾਨ ਰਜੀਮ ਹੈ ਆਪਣੇ ਲੋਕਾਂ ਦਾ ਉਹਦੀ ਹਮਾਇਤ ਹੈ। ਕਿਉਂਕਿ ਉਹਨਾਂ ਰਾਹੀਂ ਪਾਕਿਸਤਾਨ ਨੂੰ ਡਾਊਨਗ੍ਰੇਡ ਕਰਨਾ ਹੈ, ਉਹਨੂੰ ਐਜ਼ ਏ ਹੱਬ ਯੂਜ਼ ਕਰਨਾ ਹੈ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਲਈ। ਅਫਗਾਨਿਸਤਾਨ ਦੀ ਸੋਵਰਨਿਟੀ ਵਾਇਲੇਟ ਹੋ ਰਹੀ ਹੈ। ਇੰਡੀਆ ਐਕੋਡ ਦਾ ਯੂਨਾਈਟਿਡ ਨੇਸ਼ਨਸ ਅਸਿਸਟੈਂਸ ਮਿਸ਼ਨ ਇਨ ਅਫਗਾਨਿਸਤਾਨ ਕੰਸਰਨ ਓਵਰ 에ਅਰ ਸਟ੍ਰਾਈਕਸ ਐਂਡ ਕੰਡੈਮਡ ਦਾ ਕਿਲਿੰਗ ਆਫ ਇਨੋਸੈਂਟ ਵਿਮਨ, ਚਿਲਡਰਨ ਐਂਡ ਕ੍ਰਿਕਟਰਸ ਇਨ ਅਫਗਾਨਿਸਤਾਨ। ਕਿ ਜੀ ਉੱਥੇ ਤੁਸੀਂ ਇਨੋਸੈਂਟ ਨੂੰ ਮਾਰ ਰਹੇ ਹੋ, ਤੁਸੀਂ ਕਸ਼ਮੀਰ 'ਚ ਕੀ ਕਰ ਰਹੇ ਹੋ, ਤੁਸੀਂ ਨਾਰਥ ਈਸਟ 'ਚ ਕੀ ਕਰ ਰਹੇ ਹੋ, ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ। ਦੋ ਮੂੰਹ ਸੱਪ ਨੇ ਔਰ ਦੋਨੋਂ ਪਾਸੇ ਡੰਗ ਰਹੇ ਨੇ। ਕੋਈ ਅਫਗਾਨਿਸਤਾਨ ਦੇ ਹਿਤੈਸ਼ੀ ਵੀ ਨਹੀਂ ਨੇ ਇਹ। ਜੇ ਤੁਸੀਂ ਵਿਦਨ ਇਹਨਾਂ ਦਾ ਇਨਰ ਡਿਸਕੋਰਸ ਦੇਖੋਗੇ, ਇਹ ਅੱਜ ਤੱਕ ਵੀ ਉਤੋਂ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਅਹਿਮਦ ਸ਼ਾਹ ਅਬਦਾਲੀ, ਉਹ ਗੋਆ ਚੋਂ ਤਾਂ ਨਹੀਂ ਸੀ ਆਏ, ਇੱਥੋਂ ਹੀ ਆਏ ਸੀ ਜਿਹੜੇ ਅਫਗਾਨਾਂ ਨੂੰ ਹੁਣ ਤੁਸੀਂ ਪਿਓ ਬਣਾਉਣ ਨੂੰ ਤਿਆਰ ਹੋ, ਕਿਉਂਕਿ ਉਹਨਾਂ ਰਾਹੀਂ ਜਿਹੜਾ ਹੈ ਉਹ ਪਾਕਿਸਤਾਨ ਦਾ ਨੁਕਸਾਨ ਕਰ ਰਹੇ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸੇ ਭਾਰਤ ਦਿਨ ਰਾਤ ਦਹਿਸ਼ਤਗਰਦੀ ਦਾ ਜਿਹੜਾ ਢੋਲ ਹੈ ਉਹ ਵਜਾਉਂਦਾ ਰਹਿੰਦਾ ਹੈ ਅਤੇ ਇਸ ਤੇ ਪਾਕਿਸਤਾਨ ਨੂੰ ਦੋਸ਼ ਦਿੰਦਾ ਹੈ, ਪਰ ਹਕੀਕਤ ਵਿੱਚ ਅਫਗਾਨਿਸਤਾਨ ਦਾ ਤਾਲਿਬਾਨ ਰਜੀਮ ਇਸ ਵੇਲੇ ਬਹੁਤ ਸਾਰੇ ਦਹਿਸ਼ਤਗਰਦ ਗਰੁੱਪਾਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਇਹ ਇੱਕ ਅਜੀਬ ਵਰਤਾਰਾ ਹੈ। ਸੋ ਜਦੋਂ ਕਿ ਭਾਰਤ ਦਾ ਯੂਨਾਈਟਿਡ ਨੇਸ਼ਨਸ ਵਿੱਚ ਐਂਬੈਸਡਰ ਪੀ ਹਰੀਸ਼ UN ਸਿਕਿਉਰਿਟੀ ਕੌਂਸਲ ਵਿੱਚ ਅਫਗਾਨ ਰਜੀਮ ਨਾਲ ਸਹਿਯੋਗ ਕਰਨ ਦੀ ਵਕਾਲਤ ਕਰ ਰਿਹਾ ਹੈ। ਸੋ ਇਸ ਨੂੰ ਕਹਿੰਦੇ ਨੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਣ ਦੇ ਹੋਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੱਲ ਹੀ ਇੱਥੋਂ ਸ਼ੁਰੂ ਕਰੀਏ ਜਿਹੜਾ ਤੁਸੀਂ ਅਖੀਰ 'ਚ ਕਿਹਾ ਹੈ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ। ਇਹਦੇ 'ਚ ਵਿਚਾਰੇ ਹਾਥੀ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ, ਕੁਦਰਤ ਨੇ ਉਹਨੂੰ ਹੀ ਬਣਾਇਆ ਇਵੇਂ। ਜਿਹੜੇ ਉਹਦੇ ਦਿਖਾਣ ਵਾਲੇ ਦੰਦ ਹੁੰਦੇ ਨੇ ਉਹ ਦਰਖਤਾਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਹੁੰਦੇ ਨੇ, ਕਿਉਂਕਿ ਹਾਥੀ ਜ਼ਿਆਦਾ ਵੈਜੀਟੇਰੀਅਨ ਹੀ ਹੈ ਤੇ ਉਹ ਦੰਦ ਬਾਹਰ ਨੂੰ ਨਜ਼ਰ ਆ ਰਹੇ ਹੁੰਦੇ ਨੇ, ਤੇ ਜਿਹੜੇ ਜਦੋਂ ਉਹਨੇ ਚਬਾਣਾ ਜਿਹੜੇ ਉਹਦੇ ਸਿਸਟਮ ਨੂੰ ਮਿਲਣਾ ਉਹ ਤਾਂ ਅਸਲੀ ਦੰਦ ਸਾਡੇ ਵਰਗੇ ਹੀ ਦੰਦ ਹੁੰਦੇ ਨੇ ਉਹਦੇ। ਸੋ ਜਿਹਨੂੰ ਦਿਖਾਣ ਵਾਲੇ ਦੰਦ ਕਹਿੰਦੇ ਨੇ, ਇਸ ਲਈ ਵੀ ਅਲਟੀਮੇਟਲੀ ਉਹਨੂੰ ਆਈਵਰੀ ਔਰ ਉਹਦੇ ਬੜਾ ਮਜ਼ਬੂਤ ਹੁੰਦਾ ਦੰਦ, ਜਿਹੜੇ ਦਰਖਤ ਉਖਾੜ ਦਿੰਦਾ ਫਿਰ ਉਹਦੇ ਹੀ ਬਹੁਤ ਸਾਰੇ ਜਿਹੜੇ ਨੇ ਉਹ ਡੈਕੋਰੇਸ਼ਨ ਪੀਸ ਬਣਦੇ ਨੇ ਜਾਂ ਦੂਜੇ। ਹਾਲਾਂਕਿ ਹੁਣ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਾਬੰਦੀਆਂ ਨੇ, ਕਿਉਂਕਿ ਹਾਥੀਆਂ ਦੀ ਆਬਾਦੀ ਹੈ ਵੀ ਖਾਸ, ਜਿਵੇਂ ਅਸਾਮ ਦੇ ਜੰਗਲਾਂ 'ਚ ਜਾਂ ਅਫਰੀਕਾ 'ਚ ਕਿਤੇ, ਔਰ ਇਹਨਾਂ ਦੀ ਆਬਾਦੀ ਵੀ ਘੱਟ ਰਹੀ ਸੀ ਕਿਉਂਕਿ ਲੋਕ ਜਿਹੜੇ ਨੇ ਉਹਦਾ ਹਾਥੀ ਦਾ ਸ਼ਿਕਾਰ ਕਰਕੇ, ਔਰ ਬੜੀ ਮਹਿੰਗੀ ਹੁੰਦੀ ਆ ਆਈਵਰੀ ਦਾ, ਸੋ ਉਹਨੂੰ ਤਾਂ ਮਿਲੇ ਹੀ ਉਸ ਕਿਸਮ ਦੇ ਦੰਦ ਹੋਏ ਨੇ। ਪਰ ਇਹ ਜਿਹੜੇ ਭਾਰਤੀ ਹਾਕਮਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਵੀ ਇਹਨਾਂ ਦੀ ਜਿਹੜੀ ਨੀਤੀ ਹੈ ਵੀ ਇਹ ਚੀਕਦੇ ਕੁਛ ਨੇ, ਢੋਲ ਕੋਈ ਪਿੱਟਦੇ ਨੇ, ਲੇਕਿਨ ਇਹਨਾਂ ਦੀ ਆਪਣੀ ਕਰਤੂਤ ਜਿਹੜੀ ਹੈ ਉਹ ਕੋਈ ਹੋਰ ਬਣਾਈ ਹੋਈ ਹੈ। ਉਹਦੇ 'ਤੇ ਹੀ ਜਿਹੜੀ ਹੈ ਇੱਕ ਸਾਡੇ ਖਿੱਤੇ ਦੇ ਵਿੱਚ ਇੱਕ ਅਖਾਣ ਵੀ ਰਿਹਾ ਕਿ ਸ਼ਕਲ ਮੋਮਨਾ ਕਰਤੂਤ ਕਾਫਰਾਂ, ਕਿ ਵੀ ਤੁਸੀਂ ਦਾਅਵਾ ਕਰਦੇ ਹੋ ਵੀ ਤੁਸੀਂ ਮੋਮਨ ਹੋ ਪਰ ਤੁਹਾਡਾ ਵਿਹਾਰ ਜਿਹੜਾ ਉਹ ਕਾਫਰਾਂ ਵਾਲਾ। ਹੁਣ ਇਹ ਇਸ ਲਈ ਕਿ ਭਾਰਤ ਨਹਿਰੂ ਦੇ ਜ਼ਮਾਨੇ ਤੋਂ ਜਿਹਨੇ ਪਹਿਲੀ ਫੋਰਨ ਪਾਲਿਸੀ ਸੈੱਟ ਕੀਤੀ, ਪਹਿਲਾਂ ਤਾਂ ਨਾਨ ਅਲਾਈਨਮੈਂਟ ਦਾ ਝੰਡਾ ਚੁੱਕਿਆ ਕਿ ਜੀ ਅਸੀਂ, ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਧਿਰਾਂ ਬਣ ਗਈਆਂ, ਔਰ ਭਾਰਤ ਨੇ ਕਿਹਾ ਜੀ ਨਾ ਅਸੀਂ ਇੱਧਰ ਆ ਨਾ ਉੱਧਰ ਆ। ਹਾਲਾਂਕਿ ਖਾਂਦੇ ਦੋਨੋਂ ਪਾਸਿਓਂ ਰਹੇ, ਅਮਰੀਕਾ ਤੋਂ ਫਾਈਨੈਂਸ਼ੀਅਲ ਏਡ ਔਰ ਰੂਸ ਦੇ ਨਾਲ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਨਾਲ ਪੂਰਾ ਮਿਲਟਰੀ ਅਲਾਇੰਸ। ਔਰ ਇਹੀ ਕਾਰਨ ਹੈ ਕਿ ਭਾਰਤ ਦੀ ਉਹ ਮਿਲਟਰੀ ਇਕਵਿਪਮੈਂਟ ਹੋਏ ਜਾਂ ਈਵਨ ਉਹਨਾਂ ਦੇ ਸਟੀਲ ਪਲਾਂਟ ਦੁਰਗਾ ਭੋਪਾਲ ਔਰ ਦੂਜੇ ਤੀਜੇ ਜੋ ਵੀ ਇਹਨਾਂ ਨੇ ਬਣਾਏ ਉਹ ਸਾਰੇ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ। ਅਜੇ ਤੱਕ ਵੀ
ਉਹਨਾਂ ਦੀ ਭਾਰਤੀ ਫੌਜ ਦੀ ਇਕਵਿਪਮੈਂਟ ਜਿਹੜੀ ਹੈ 60-70% ਜਿਹੜੀ ਹੈ ਉਹ ਸੋਵੀਅਤ ਯੂਨੀਅਨ ਵਾਲੀ ਹੈ, ਅੱਛਾ ਉੱਤੇ ਹੀ ਡਿਪੈਂਡ ਕਰਦੇ ਨੇ। ਉਹਨਾਂ ਦਾ ਹੀ ਉਹ ਜਿਹੜਾ ਫਲਾਈਂਗ ਕਾਫਨ ਜਿਹਨੂੰ ਮਿਗ ਕਹਿੰਦੇ ਸੀ, ਉਹ ਹੁਣ ਤੱਕ ਵੀ ਉਹਨੂੰ ਹੀ ਲੈ ਕੇ ਘੁੰਮਦੇ ਰਹੇ ਨੇ। ਔਰ ਇਸ ਸਾਰੇ ਦੇ ਬਾਵਜੂਦ ਜਿਹੜਾ ਅਮਰੀਕਾ ਨੇ ਜਦੋਂ ਕਿ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਭਾਰਤ ਨੂੰ ਨੇੜੇ ਲਿਆਂਦਾ, ਕਿਉਂਕਿ ਉਦੋਂ ਤੱਕ ਚਾਈਨਾ ਦੇ ਰਾਈਜ਼ਿੰਗ ਪਾਵਰ ਦਾ ਬਣ ਗਿਆ ਗੱਲ, ਇਕਨੋਮਿਕਲ ਪਾਵਰ ਔਰ ਮਿਲੀਟੈਰਲੀ, ਔਰ ਉਹਨਾਂ ਨੂੰ ਲੱਗਾ ਵੀ ਇੰਡੀਆ ਨੂੰ ਐਜ਼ ਏ ਬੁਲਵਾਕ ਯੂਜ਼ ਕਰਦੇ ਆ ਚਾਈਨਾ ਦੇ ਖਿਲਾਫ। ਜਿਵੇਂ ਅਸੀਂ ਗੱਲ ਕੀਤੀ ਹੈ ਕਿ 25 ਸਾਲ ਬਾਅਦ ਜਿਹੜਾ ਅਮਰੀਕਾ ਨੇ ਹੁਣ ਰਿਵਰਸ ਗੇਅਰ ਲਾਇਆ, ਉਹਨਾਂ ਨੂੰ ਲੱਗਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ, ਨਾ ਇਹ ਚੀਨ ਦੇ ਬਰਾਬਰ ਖਲੋ ਸਕਦੇ ਨੇ। ਔਰ ਪਾਕਿਸਤਾਨ ਨਾਲ ਵੀ ਜਿਹੜਾ 4 ਰੋਜ਼ਾ 7, 8, 9, 10 ਮਈ ਦਾ ਮਿਸਲ ਡਰੋਨ ਫਾਈਟ ਸੀ, ਉਹਦੇ 'ਚ ਇੰਡੀਆ ਦੀ ਚੰਗੀ ਤਹਿ ਪਾਕਿਸਤਾਨ ਨੇ ਲਾਈ। ਔਰ ਕਿਉਂਕਿ ਇੰਡੀਆ ਜਿਹਨੇ ਖੁਦ ਦਹਿਸ਼ਤਗਰਦੀ ਕਰਕੇ ਸਟੇਟ ਟੈਰਰਿਜ਼ਮ ਦਾ ਸਹਾਰਾ ਲੈ ਕੇ ਮੁਕਤੀ ਵਾਹਿਨੀ ਦਾ ਇੱਕ ਲੇਬਲ ਵਰਤ ਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ ਸੀ 71 ਦੇ ਵਿੱਚ। ਸ੍ਰੀਲੰਕਾ ਦੇ ਵਿੱਚ ਕਿਵੇਂ ਇਹਨਾਂ ਨੇ ਤਾਮਿਲ ਐਲਮ ਦੇ ਥੱਲੇ ਲਿਟੇ ਪ੍ਰਭਾਕਰਨ ਖੜਾ ਕਰਕੇ ਉਹਨਾਂ ਨੂੰ ਸਿਵਲ ਵਾਰ 'ਚ ਧੱਕ ਕੇ 60-70 ਹਜ਼ਾਰ ਸ੍ਰੀਲੰਕਨ ਮਰਵਾਇਆ। ਔਰ ਇਹੀ ਪਾਰਟ ਦੇ ਚਲਦਿਆਂ ਹੁਣ ਜਦੋਂ ਕਿ ਭਾਰਤ ਆਈਸੋਲੇਟ ਹੋਇਆ, ਅਮਰੀਕਾ ਨੇ ਵੀ ਗੁੱਠੇ ਲਾ ਦਿੱਤਾ ਹੈ। ਔਰ ਪਾਕਿਸਤਾਨ ਦਾ ਇੱਕ ਆਪਣੇ ਲੈਵਲ ਦੇ ਉੱਤੇ ਜਿਹੜੀ ਉਸ ਦਾ ਸਟੇਟਸ ਇਸਲਾਮਿਕ ਵਰਲਡ ਦੇ ਵਿੱਚ ਵੀ ਔਰ ਐਜ਼ ਏ ਮਿਲਟਰੀ ਪਾਵਰ ਵੀ ਜਿਹੜਾ ਉਹ ਰੈਕਗਨਾਈਜ਼ ਹੋਣਾ ਸ਼ੁਰੂ ਹੋਇਆ। ਤੇ ਇਹਨਾਂ ਨੇ ਬਿਲਕੁਲ ਇੱਕ ਪਾਸੇ ਭਾਰਤ ਦਾ ਹਮੇਸ਼ਾ ਪ੍ਰੋਪੇਗੈਂਡਾ, ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ, ਨੌਨ ਸਟੇਟ ਐਕਟਰ, ਲਸ਼ਕਰ-ਏ-ਤੋਇਬਾ, ਇਹਨਾਂ ਦਾ ਤੁਸੀਂ UN ਸਿਕਿਉਰਿਟੀ ਕਾਉਂਸਲ 'ਚ ਪਿਛਲੇ 25-30 ਸਾਲ 'ਚ ਦੇਖੋ ਇਸੇ ਕੰਮ ਤੇ ਹੀ ਲੱਗੇ ਰਹੇ ਨੇ ਕਿ ਜੀ ਲਸ਼ਕਰ-ਏ-ਤੋਇਬਾ ਨੂੰ ਉਹ ਹਿਜ਼ਬੁਲ ਮੁਜਾਹਿਦੀਨ ਔਰ ਫਲਾਣਾ ਉਹਦਾ ਰੈਜ਼ਿਸਟੈਂਸ ਫਰੰਟ, ਇਹਨਾਂ ਨੂੰ ਦਹਿਸ਼ਤਗਰਦ ਜਥੇਬੰਦੀਆਂ ਬਣਾਓ, ਇਹਨੂੰ ਫਲਾਣਾ ਕਰੋ। ਇਹ ਸਾਰੇ ਦੇ ਉੱਤੇ ਹੀ ਔਰ ਹਰ ਪਲੇਟਫਾਰਮ ਜਿੱਥੇ ਇਹਨਾਂ ਨੂੰ ਮੌਕਾ ਮਿਲਦਾ ਹੈ ਇਹ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਹੀ ਪਾਉਂਦੇ ਨੇ। ਹਾਲਾਂਕਿ ਖੁਦ ਇਹਨਾਂ ਨੇ ਹੀ ਉਹ ਤਹਿਰੀਕੇ ਤਾਲਿਬਾਨ ਖੜੀ ਕਰਕੇ ਅਫਗਾਨਿਸਤਾਨ 'ਚ ਉਹਦਾ ਬੇਸ ਬਣਾਇਆ ਹੋਇਆ ਹੈ, ਪਾਕਿਸਤਾਨ 'ਤੇ ਹਮਲੇ ਕਰਦੇ ਨੇ। ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਜਿਹਦੀ ਬਲੋਚਾਂ ਦੀ ਹਮਾਇਤ 'ਚ ਮੋਦੀ ਨੇ ਲਾਲ ਕਿਲੇ ਦੇ ਆਪਣੇ ਐਡਰੈਸ ਤੋਂ ਵੀ ਜਿਹੜਾ ਸੰਬੋਧਨ ਕੀਤਾ। ਹੁਣ ਜਦੋਂ ਪਾਕਿਸਤਾਨ ਨੇ ਠੋਕਣਾ ਸ਼ੁਰੂ ਕੀਤਾ ਵਿੱਚ ਵੜ ਕੇ ਉਹਨਾਂ ਨੂੰ ਕਿ ਬਈ ਅਸੀਂ ਜੇ ਤੁਸੀਂ ਨਹੀਂ ਹਟੋਗੇ ਤਾਂ ਅਸੀਂ ਇਹ ਕਰਾਂਗੇ, ਤੇ ਇਹਨਾਂ ਨੂੰ ਲੱਗਾ ਕਿ ਬਈ ਇਹ ਤਾਂ ਜੋ ਅਸੀਂ ਉੱਥੇ ਡਿਵੈਲਪਮੈਂਟ ਅਫਗਾਨਿਸਤਾਨ 'ਚ ਅਸੀਂ ਇਹ ਪ੍ਰੋਜੈਕਟ ਤੇ ਉਹ ਪ੍ਰੋਜੈਕਟ, ਇਹ ਤਾਂ ਜਿਹੜਾ ਉਹ ਕੰਮ ਗੜਬੜ ਹੋ ਗਿਆ। ਸੋ ਇਹਨਾਂ ਨੇ ਉਹਨਾਂ ਦੇ ਫੋਰਨ ਮਿਨਿਸਟਰ ਮੁਤੱਕੀ ਨੂੰ ਸੱਦਿਆ, ਫਿਰ ਉਹ ਦੂਸਰੇ ਵਪਾਰ ਮੰਤਰੀ ਨੂੰ ਉਹਨੂੰ 6 ਦਿਨ ਰੱਖਿਆ, ਉਹਨੂੰ 7 ਦਿਨ ਰੱਖਿਆ। ਔਰ ਆਲ ਆਫ ਏ ਸਡਨ ਉਹ ਅਫਗਾਨਿਸਤਾਨ ਜਿਹਦੇ 'ਚ ਹੁਣ 4 ਸਾਲ ਤੋਂ 2021 ਦੇ ਵਿੱਚ ਤਾਲਿਬਾਨ ਨੇ ਕਾਬਲ ਦੇ ਉੱਤੇ ਕਬਜ਼ਾ ਕੀਤਾ, 4 ਸਾਲ ਹੋ ਗਏ ਨੇ। ਔਰ ਇਸ ਪੀਰੀਅਡ ਜਿਹੜੇ ਐਮਬੈਸੀ ਛੱਡ ਕੇ ਦੌੜ ਗਏ ਸੀ ਔਰ ਉਹਨਾਂ ਦਾ ਟਿਲ ਜ਼ੋਰ ਲੱਗਾ ਹੋਇਆ ਸੀ ਕਿ ਜੀ ਦਹਿਸ਼ਤਗਰਦੀ ਔਰ ਦੂਜਾ ਤਾਲਿਬਾਨ ਇਹ ਉਹ, ਜਿੰਨੀ ਦੇਰ ਤੱਕ ਪਾਕਿਸਤਾਨ ਦੇ ਨਾਲ ਉਹਨਾਂ ਦੀ ਸਾਂਝ ਸੀ। ਔਰ ਆਲ ਆਫ ਏ ਸਡਨ ਇਹ ਜਿਹੜੇ ਨੇ ਉਹਨਾਂ ਦੇ ਹਮਾਇਤੀ ਬਣ ਗਏ। ਇਹਦੇ ਬਾਵਜੂਦ ਕਿ ਅਫਗਾਨਿਸਤਾਨ ਹੀ ਹੈ ਜਿੱਥੇ ਆਈਸਿਸ ਦਾ ਵੀ ਹੈੱਡਕੁਆਟਰ ਹੈ, ਜਿੱਥੇ ਅਲ-ਕਾਇਦਾ ਵੀ ਬੈਠੀ ਹੋਈ ਹੈ, ਜਿੱਥੇ ਜਿਹੜੀ ਖੁਰਾਸਾਨੀ ਨਾਂ ਦੇ ਥੱਲੇ ਆਈਸਿਸ ਦੀ ਬ੍ਰਾਂਚ ਵੀ ਹੈ, ਤਹਿਰੀਕੇ ਤਾਲਿਬਾਨ ਵੀ ਹੈ, ਜਿੱਥੇ ਜੇ ਨਾ ਹੋਏ ਤਾਂ ਉਹ ਜਿਹੜੇ ਉੱਥੋਂ ਚੈਚਨੀਆਂ ਜਾਂ ਦੂਜੇ ਵਾਲੇ ਉਹਨਾਂ ਦੇ ਗਰੁੱਪ ਵੀ ਉੱਥੇ ਹੋਣ, ਕਿਉਂਕਿ ਸਭ ਤੋਂ ਸੇਫ ਹੇਵਨ ਤਾਂ ਹੈ ਹੀ ਅਫਗਾਨਿਸਤਾਨ। ਔਰ ਇਸ ਸਭ ਦੇ ਬਾਵਜੂਦ ਇਹਨਾਂ ਦੀ ਤੁਸੀਂ ਹਿਕਾਮਤ ਦੇਖੋ ਕਿ ਹੁਣ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਇਹਨਾਂ ਦਾ ਐਂਬੈਸਡਰ ਜਿਹੜਾ ਹੈ ਮਿਸਟਰ ਪੀ, ਉਹਦਾ ਪੂਰਾ ਨਾਂ ਪਰਵਾ ਥੇਨਾਨੀ ਹਰੀਸ਼, ਅਸੀਂ ਪੀ ਹਰੀਸ਼ ਹੀ ਕਵਾਂਗੇ, ਉਹ ਤਾਲਿਬਾਨ ਦੀ ਐਡਵੋਕੇਸੀ ਕਰ ਰਹੇ, ਤਾਲਿਬਾਨ ਰਜੀਮ ਦੀ। ਔਰ ਹੈਡਲਾਈਨ ਇਹਨਾਂ ਦਾ ਆਪਣੀ PTI ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਲਾ ਰਹੀ ਹੈ, ਇੰਡੀਆ ਕਾਲਸ ਫਾਰ ਪ੍ਰੈਗਮੈਟਿਕ ਐਨਗੇਜਮੈਂਟ ਵਿਦ ਦਾ ਤਾਲਿਬਾਨ, ਐਂਬੈਸਡਰ ਹਰੀਸ਼ ਟੂ UN ਸਿਕਿਉਰਿਟੀ ਕਾਉਂਸਲ। ਹੁਣ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਜਿਹੜਾ ਅਦਰਵਾਈਜ਼ ਦਹਿਸ਼ਤਗਰਦ ਜਿਹੜਾ ਇਸ ਚੀਕ ਪੁਖਾਰ ਇਹਨਾਂ ਦੀ ਰਹਿੰਦੀ ਹੈ। ਔਰ ਉਹ ਅਫਗਾਨਿਸਤਾਨ ਜਿੱਥੇ ਆ ਜਿੰਨੇ ਗਰੁੱਪ ਮੈਂ ਕਹੇ ਨੇ ਉਹਨਾਂ ਦਾ ਐਪੀ ਸੈਂਟਰ ਬਣਿਆ ਹੋਇਆ ਹੈ ਔਰ ਜਿਹਨੂੰ ਤਾਲਿਬਾਨ ਰਜੀਮ ਹਮਾਇਤ ਕਰ ਰਿਹਾ। ਤੇ ਇਹ ਇੰਡੀਆ ਦਾ ਐਂਬੈਸਡਰ ਜਿਹੜਾ ਉੱਥੇ UN ਸਿਕਿਉਰਿਟੀ ਕਾਉਂਸਲ 'ਚ ਕਹਿੰਦਾ ਕਿ ਇਹਨਾਂ ਦੀ ਤਾਲਿਬਾਨ ਰਜੀਮ ਦੇ ਨਾਲ ਪ੍ਰੈਗਮੈਟਿਕ ਐਨਗੇਜਮੈਂਟ ਕਰੋ, ਮਤਲਬ ਇਹਨਾਂ ਦੀ ਰੈਕਗਨੀਸ਼ਨ, ਇਹਨਾਂ ਦੇ ਨਾਲ ਗੁਫ਼ਤਗੂ। ਔਰ ਦੂਜਾ ਔਰ ਇਸ ਦੇ ਉੱਤੇ ਉਹਨੇ ਕਿਹਾ ਕਿ ਵੀ ਇਹ ਜਿਹੜਾ
ਇਹ ਜਿਹੜੀ ਤੁਹਾਡੀ ਨੁਆਂਸਡ ਪਾਲਿਸੀ ਹੈ ਤੁਸੀਂ ਉਹਨਾਂ ਨੂੰ ਜੇ ਬਿਲਕੁਲ ਛੁਟਕਾ ਕੇ ਜਾਂ ਦੁਰਕਾਰ ਦਿਓਗੇ ਹੈਲਪ, ਉਹ ਜਿਹੜੀ ਹੈ ਉਸ ਦੇ ਨਾਲ ਅਫਗਾਨਿਸਤਾਨ ਦੇ ਲੋਕਾਂ ਦਾ ਨੁਕਸਾਨ ਹੋਏਗਾ, ਭਲਾ ਨਹੀਂ ਹੋਏਗਾ। ਔਰ ਉਸਨੇ ਪੂਰਾ ਲੰਬਾ ਚੌੜਾ ਇਹ ਕੇਸ ਪ੍ਰੈਗਮੈਟਿਕ ਐਨਗੇਜਮੈਂਟ ਦਾ ਉਹਨੇ ਬਣਾਇਆ। UN ਸਿਕਿਉਰਿਟੀ ਕਾਉਂਸਲ ਨੂੰ ਬੁੱਧਵਾਰ ਦਸੰਬਰ ਕੱਲ੍ਹ ਹਿਊਮਨ ਰਾਈਟਸ ਡੇ ਦੇ ਉੱਤੇ ਜਿਹੜਾ ਇੰਡੀਆ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਪੀ ਹਰੀਸ਼, ਉਹਨੇ ਕਿਹਾ ਕਾਲਸ ਔਨ ਦਾ ਯੂਨਾਈਟਿਡ ਨੇਸ਼ਨਸ and the international community to adopt nuanced policy instruments that help bring sustainable benefits for the people of Afghanistan, ਕਿ ਅਫਗਾਨਿਸਤਾਨ ਦੇ ਲੋਕਾਂ ਦਾ ਫਾਇਦਾ ਹੋਏ। ਇੰਡੀਆ ਉਹਨਾਂ ਦੀ ਮਦਦ ਦੇ ਲਈ ਜਿਹੜਾ ਇੰਡੀਆ calls for a pragmatic engagement with Taliban. A coherent policy of engagement should incentivize positive actions. A focus on only punitive measures will only ensure that a business as usual approach continues as we have been seeing now for the last 4.5 years. ਉਹ ਕਹਿੰਦੇ ਜੀ ਤੁਸੀਂ ਜਿਹੜਾ ਇਹਨਾਂ ਦੇ ਉੱਤੇ ਤਰਸ ਕਰੋ, ਅਫਗਾਨਿਸਤਾਨ ਦੇ ਲੋਕਾਂ ਵੱਲ ਦੇਖੋ। ਜੇ ਤੁਸੀਂ ਕਹੋਗੇ ਕਿ ਜੀ ਇਹਨਾਂ ਦੇ ਨਾਲ ਜੋ ਇਹ ਕਰ ਰਹੇ ਨੇ ਉਹਦੀ ਸਜ਼ਾ ਦੇਣੀ ਹੈ, ਫਿਰ 4.5 ਸਾਲ ਤੋਂ ਜੋ ਚੱਲ ਰਿਹਾ ਉਹੀ ਇਹ ਆਲ ਆਫ ਏ ਸਡਨ ਜਿਹੜਾ ਹੇਜ ਜਾਗਿਆ ਅਫਗਾਨਾਂ ਦਾ, ਜਿਹੜਾ ਉਹਨਾਂ ਦੇ ਲਈ UN ਸਿਕਿਉਰਿਟੀ ਕਾਉਂਸਲ 'ਚ ਹਿਊਮਨ ਰਾਈਟਸ ਡੇ ਦੇ ਮੌਕੇ 'ਤੇ ਹਾਲਾਂਕਿ ਜੋ ਕੁਛ ਜਿਹੜਾ ਰਜੀਮ ਤਾਲਿਬਾਨ ਕਰ ਰਿਹਾ ਔਰਤਾਂ ਦੇ ਹੱਕਾਂ ਦੇ ਕੀ ਹੈ, ਐਜੂਕੇਸ਼ਨ ਦੇ ਮਾਮਲੇ 'ਚ ਕੀ ਹੈ, ਈਵਨ ਜੇ ਕੋਈ ਯੂਨੀਫਾਰਮ ਜਾਂ ਕੋਈ ਡਰੈਸ ਉਹਨਾਂ ਦੀਆਂ ਸਪੋਰਟਸ ਵੂਮੈਨ ਨੇ ਉਹਨਾਂ ਨੇ ਵੀ ਕਿਹਾ ਜੀ ਨਹੀਂ ਇਹ ਐਂਟੀ ਇਸਲਾਮ ਤੇ ਫਲਾਣਾ। ਇਹ ਹੁਣ ਜਿਹੜੇ ਆਪਣੇ ਮੁਲਕ ਦੇ ਵਿੱਚ ਮੁਸਲਮਾਨਾਂ ਦਾ ਮੁਸਲਿਮ ਪਰਸਨਲ ਲਾਅ ਨੂੰ ਖ਼ਤਮ ਕਰਨ ਨੂੰ ਤੱਕ ਪਹੁੰਚ ਗਏ ਨੇ, ਉਹਨਾਂ ਦੀਆਂ ਯੂਨੀਵਰਸਿਟੀਆਂ ਉਹਨਾਂ ਤੋਂ ਖੋਹ ਰਹੇ ਨੇ 3 ਤਲਾਕ ਦੇ ਨਾਂ। ਔਰ ਜੋ ਵਰਸਟ ਫਾਰਮ ਦੇ ਵਿੱਚ ਇਸਲਾਮ ਦਾ ਨਾਮ ਵਰਤ ਕੇ ਅਫਗਾਨਿਸਤਾਨ ਦਾ ਜਿਹੜਾ ਤਾਲਿਬਾਨ ਰਜੀਮ ਹੈ ਆਪਣੇ ਲੋਕਾਂ ਦਾ ਉਹਦੀ ਹਮਾਇਤ ਹੈ। ਕਿਉਂ? ਕਿਉਂਕਿ ਉਹਨਾਂ ਰਾਹੀਂ ਪਾਕਿਸਤਾਨ ਨੂੰ ਡਾਊਨਗ੍ਰੇਡ ਕਰਨਾ ਹੈ, ਉਹਨੂੰ ਐਜ਼ ਏ ਹੱਬ ਯੂਜ਼ ਕਰਨਾ ਹੈ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਲਈ। ਲੇਕਿਨ ਇਸੇ ਹੀ ਸਾਹ ਦੇ ਵਿੱਚ ਜਿੱਥੇ ਉਹ ਕਾਬਲ ਦੀ ਔਰ ਉਹਨਾਂ ਦੀ ਐਡਵੋਕੇਸੀ ਕਰ ਰਿਹਾ ਪਾਕਿਸਤਾਨ ਦੇ ਖਿਲਾਫ, ਜਿਹੜਾ ਉਹ ਪੂਰੀ ਤਰ੍ਹਾਂ ਇੰਡੀਆ ਅਰਜਿਜ਼ ਯੂਨੀਫਾਈਡ ਐਕਸ਼ਨ ਔਨ ਟੈਰਰ ਥ੍ਰੈਟਸ, ਪਰ ਨਾਲ ਦੀ ਨਾਲ ਉਹ ਇਹ ਕਹਿ ਰਿਹਾ ਕਿ ਇਹ ਉਹਦੇ ਲਈ ਪਾਕਿਸਤਾਨ ਨੂੰ ਦੋਸ਼ ਦੇ ਰਿਹਾ ਕਿ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੈਵੈਂਟ, ਅਲ ਕਾਇਦਾ, ਉਹਨਾਂ ਦੇ ਐਫੀਲੀਏਟ ਲਸ਼ਕਰ ਤੋਇਬਾ, ਜੈਸ਼ ਮੁਹੰਮਦ, ਪ੍ਰੋਕਸੀਜ਼ ਆਫ ਲਸ਼ਕਰ ਤੋਇਬਾ ਐਜ਼ ਰੈਜ਼ਿਸਟੈਂਸ ਫਰੰਟ, ਇਹ ਜਿਹੜੀਆਂ ਸਾਰੀਆਂ ਨੇ ਇਹ ਜਿਹੜੀਆਂ ਨੇ ਆਪਰੇਟ ਕਰ ਰਹੀਆਂ ਨੇ ਪਾਕਿਸਤਾਨ 'ਚ। ਨੋ ਲੋਂਗਰ ਇੰਡਲਜ ਇਨ ਕ੍ਰਾਸ, ਇਹਨਾਂ ਦੇ ਉੱਤੇ ਪ੍ਰਭਾਵ ਪਾਇਆ ਜਾਏ ਵੀ ਕਾਊਂਟਰ ਜਿਹੜਾ ਹੈ ਉਹ ਕ੍ਰਾਸ ਬਾਰਡਰ ਟੈਰਰਿਜ਼ਮ ਨਾ ਕਰਨ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਨਾਲ ਦੀ ਨਾਲ ਅਫਗਾਨਿਸਤਾਨ ਦੀ ਸੋਵਰਨਿਟੀ ਵਾਇਲੇਟ ਹੋ ਰਹੀ ਹੈ। ਇੰਡੀਆ ਐਕੋਡ the United Nations Assistance Mission in Afghanistan concern over air strikes and condemned the killing of innocent women, children and cricketers in Afghanistan. ਕਿ ਜੀ ਉੱਥੇ ਤੁਸੀਂ ਇਨੋਸੈਂਟ ਨੂੰ ਮਾਰ ਰਹੇ ਹੋ, ਤੁਸੀਂ ਕਸ਼ਮੀਰ 'ਚ ਕੀ ਕਰ ਰਹੇ ਹੋ, ਤੁਸੀਂ ਨਾਰਥ ਈਸਟ 'ਚ ਕੀ ਕਰ ਰਹੇ ਹੋ, ਤੁਸੀਂ ਪੰਜਾਬ 'ਚ ਕੀ ਕਰ ਰਹੇ ਹੋ। ਲੇਕਿਨ ਮਤਲਬ ਇੱਕ ਪਾਸੇ ਉਹ ਦਹਿਸ਼ਤਗਰਦ ਰਜੀਮ ਤਾਲਿਬਾਨ ਦਾ ਉਹਦੀ ਹਮਾਇਤ ਹੈ, ਔਰ ਇਹ ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੀ ਇਹ ਜਿਹੜਾ ਪਾਕਿਸਤਾਨ ਨੇ ਅਫਗਾਨਿਸਤਾਨ ਦਾ ਬਾਰਡਰ ਬੰਦ ਕੀਤਾ ਟ੍ਰੇਡ ਦੇ ਲਈ। ਵੀ ਆਲਸੋ ਨੋਟ ਵਿਦ ਗ੍ਰੇਵ ਕੰਸਰਨ the practice of trade and transit terrorism that the people of Afghanistan are being subjected to by the cynical closure of access for a landlocked country whose people have been suffering numerous debilitating conditions for many years. ਤੁਸੀਂ ਤਾਂ ਸਾਡੀ ਧਾਰਮਿਕ ਐਕਸੈਸ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੋਇਆ, ਵਾਗਾ ਬਾਰਡਰ ਤੁਸੀਂ ਬੰਦ ਕੀਤਾ ਹੋਇਆ, ਉਹਦੇ ਤੋਂ ਹੁਣ ਜਿਹੜੇ ਬਾਹਰਲੇ ਨੇ ਉਹ ਜੇ ਜਾਣਾ ਵੀ ਚਾਹਣ ਤੇ ਗੁਰਦੁਆਰਿਆਂ ਦੇ ਉੱਥੋਂ ਨਹੀਂ ਜਾ ਸਕਦੇ। ਲੇਕਿਨ ਜੇ ਤੁਸੀਂ ਸਿਰੇ ਦਾ ਜਿਹੜੀ ਬੇਈਮਾਨੀ ਕਰਨੀ ਹੈ ਤੇ ਫਿਰ ਇਹ ਤੁਸੀਂ ਇਹਨਾਂ ਦੇ ਵਿਹਾਰ ਤੋਂ ਦੇਖ ਸਕਦੇ ਹੋ ਕਿ ਭਾਈ ਇਸ ਮੂੰਹ ਚੋਂ ਕੀ ਨਿਕਲ ਰਿਹਾ ਤੇ ਉਸ ਮੂੰਹ ਚੋਂ ਕੀ। ਇਹ ਕੱਲਾ ਇਹੀ ਨਹੀਂ ਕਿ ਵੀ ਹਾਥੀ ਦੇ ਦੰਦ ਖਾਣ ਤੇ ਦਿਖਾਣ ਦੇ, ਇਹ ਦੋ ਮੂੰਹ ਸੱਪ ਨੇ ਔਰ ਦੋਨੋਂ ਪਾਸੇ ਡੰਗ ਰਹੇ ਨੇ। ਕੋਈ ਅਫਗਾਨਿਸਤਾਨ ਦੇ ਹਿਤੈਸ਼ੀ ਵੀ ਨਹੀਂ ਨੇ ਇਹ। ਜੇ ਤੁਸੀਂ ਵਿਦਨ ਇਹਨਾਂ ਦਾ ਇਨਰ ਡਿਸਕੋਰਸ ਦੇਖੋਗੇ, ਇਹ ਅੱਜ ਤੱਕ ਵੀ ਉੱਥੋਂ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਅਹਿਮਦ ਸ਼ਾਹ ਅਬਦਾਲੀ, ਉਹ ਗੋਆ ਚੋਂ ਤਾਂ ਨਹੀਂ ਸੀ ਆਏ, ਇੱਥੋਂ ਹੀ ਆਏ ਸੀ ਜਿਹੜੇ ਅਫਗਾਨਾਂ ਨੂੰ ਹੁਣ ਤੁਸੀਂ ਪਿਓ ਬਣਾਉਣ ਨੂੰ ਤਿਆਰ ਹੋ, ਕਿਉਂਕਿ ਉਹਨਾਂ ਰਾਹੀਂ ਜਿਹੜਾ ਹੈ ਉਹ ਪਾਕਿਸਤਾਨ ਦਾ ਨੁਕਸਾਨ ਕਰ ਰਹੇ। ਸੋ ਇਹ ਇਹਨਾਂ ਦੀ ਅਸਲੀਅਤ ਹੈ।
ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।